ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਬਲਤੇਜ ਪੰਨੂ ਜੀ ਨਾਲ ਤੇ ਜਾਣਾਂਗੇ ਕੁਝ ਅਹਿਮ ਵਾਪਰੀਆਂ ਘਟਨਾਵਾਂ ਬਾਰੇ ਕੁਝ ਖਾਸ ਜਾਣਕਾਰੀਆਂ। ਪਰ ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਸਾਲਾਂ ਤੋਂ ਇੰਸ਼ੋਰੈਂਸ ਤੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਨਾਲ ਜੁੜੇ ਹੋਏ ਨੇ। ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ 408 272 2500 ਡਾਇਲ ਕਰਕੇ ਸੰਪਰਕ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਕੋਈ ਸਲਾਹ ਕਰਨੀ ਹੈ, ਸਵਾਲ ਕਰਨਾ ਤਾਂ ਜੇ ਦੇ ਨਾਲ ਸੰਪਰਕ ਕਰ ਸਕਦੇ ਹੋ 415 909 0503 ਤੇ। ਗੁਰਦੀਪ ਸਿੰਘ ਬਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ, ਰਵਿੰਦਰ ਹਲਵਾਰਾ ਫ੍ਰੈਜ਼ਨੋ, ਮਨਜੀਤ ਸਿੰਘ ਦੀਵਾਨਾ ਬੂਟਾ ਸਿੰਘ ਰਾਣੀਪੁਰ ਫ੍ਰੈਜ਼ਨੋ, ਚਾਨੀ ਸਿੰਘ ਬਦਵਾਲ, ਪਿਆਰਾ ਸਿੰਘ, ਰਾਹੁਲ ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ ਕਾਲੋਂ ਮੋਡੈਸਟੋ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ ਬੇਕਰਸਫੀਲਡ, ਗੁਰਮੇਲ ਲਿੱਦੜ ਬੇਕਰਸਫੀਲਡ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਹੈ ਜਾਂ ਘਰ ਵੇਚਣਾ ਹੈ ਜਾਂ ਕਰਾਉਣਾ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 855 905 2575 ਤੇ। ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ 408 272 5500 ਡਾਇਲ ਕਰਕੇ ਕਰ ਸਕਦੇ ਹੋ। ਜੁੜਦੇ ਹਾਂ ਬਲਤੇਜ ਪੰਨੂ ਜੀ ਨਾਲ, ਉਸ ਤੋਂ ਬਾਅਦ ਖਬਰਾਂ ਦਾ ਤਬਸਰਾ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ, ਧੰਨਵਾਦ, ਬਹੁਤ ਜੀ ਮਿਹਰਬਾਨੀ ਜੀ। ਪੰਨੂ ਸਾਹਿਬ 7 ਸਾਲ ਪਹਿਲਾਂ ਕਤਲ ਹੋ ਗਿਆ ਸੀਗਾ ਸਿੱਪੀ ਸਿੱਧੂ ਦਾ। ਇਸੇ ਮਾਮਲੇ ਦੇ ਵਿੱਚ ਜੱਜ ਦੀ ਧੀ ਗ੍ਰਿਫਤਾਰ ਹੋਈ ਹੈ ਜੀ। ਬਿਲਕੁਲ ਜੀ। ਇਹ ਐਕਚੁਅਲੀ ਚੰਡੀਗੜ੍ਹ ਦੇ ਵਿੱਚ ਜੀ ਇਹ ਕਤਲ ਹੋਇਆ ਸੀਗਾ 20 ਸਤੰਬਰ ਤੇ 2015 ਨੂੰ ਜੀ ਸੈਕਟਰ 27 ਦੇ ਪਾਰਕ ਦੇ ਨੇੜੇ। ਐਡਵੋਕੇਟ ਸੀਗਾ ਜੀ ਮੂਲ ਰੂਪ ਦੇ ਵਿੱਚ ਇਹ ਸੁਖਮਨਪ੍ਰੀਤ ਸਿੰਘ ਸਿੱਧੂ ਉਰਫ ਸਿੱਪੀ ਸਿੱਧੂ, ਜੀ ਨਿਸ਼ਾਨੇਬਾਜ਼ ਸੀਗਾ ਜੀ ਕੌਮੀ ਪੱਧਰ ਦਾ। ਔਰ ਉਹਨੇ ਸਾਲ 2001 ਦੇ ਵਿੱਚ ਕੌਮੀ ਖੇਡਾਂ ਦੇ ਵਿੱਚ ਅਭਿਨਵ ਬਿੰਦਰਾ ਦੇ ਨਾਲ ਸੋਨੇ ਦਾ ਤਗਮਾ ਵੀ ਜਿੱਤਿਆ ਸੀਗਾ। ਜੀ ਔਰ ਇਸ ਤੋਂ ਇਲਾਵਾ ਉਹਨੇ ਕਈ ਮੁਕਾਬਲਿਆਂ ਦੇ ਵਿੱਚ ਹਿੱਸਾ ਲਿਆ ਸੀ, ਕਈ ਤਗਮੇ ਜਿੱਤੇ ਸੀਗੇ। ਜਦੋਂ ਇਹਦਾ ਕਤਲ ਹੋਇਆ ਤੇ ਬੜਾ ਸ਼ਾਤਿਰਾਨਾ ਢੰਗ ਦੇ ਨਾਲ ਇਹ ਕਤਲ ਕੀਤਾ ਗਿਆ। ਮਤਲਬ ਕਿ ਜਿਸ ਜਗ੍ਹਾ ਦੇ ਉੱਤੇ ਕਤਲ ਕੀਤਾ ਗਿਆ ਉੱਥੋਂ ਨੇੜੇ ਤੇੜੇ ਤੋਂ ਕੋਈ ਚੀਜ਼ ਜਿਹੜੀ ਸੀਸੀਟੀਵੀ ਦੇ ਵਿੱਚ ਨਾ ਆਉਣੀ। ਹਾਲਾਂਕਿ ਇਹ ਵੀ ਆ ਕਿ 15 ਦੇ ਵਿੱਚ ਇੰਨੇ ਸੀਸੀਟੀਵੀ ਨਹੀਂ ਸਨ, ਪਰ ਫਿਰ ਵੀ ਸੀਸੀਟੀਵੀ ਹੈਗੇ ਸੀਗੇ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਤਾਂ ਖਾਸ ਤੌਰ ਦੇ ਉੱਤੇ ਸੀਗੇ। ਮਾਮਲਾ ਚੰਡੀਗੜ੍ਹ ਦੀ ਪੁਲਿਸ ਨੇ ਦਰਜ ਕੀਤਾ। ਚੰਡੀਗੜ੍ਹ ਦੀ ਪੁਲਿਸ ਦੇ ਹੱਥ ਕੱਖ ਨਾ ਲੱਗਿਆ ਤੇ ਫਿਰ ਹੋਇਆ ਇਹ ਕਿ ਇਹਨੂੰ CBI ਨੂੰ ਜਿਹੜਾ ਉਹ ਮਾਰਕ ਕਰ ਦਿੱਤਾ ਗਿਆ 22 ਜਨਵਰੀ ਤੇ 2016। ਉਸ ਤੋਂ ਬਾਅਦ CBI ਨੇ ਜਾਂਚ ਸ਼ੁਰੂ ਕੀਤੀ ਔਰ ਇਹ ਕਿਹਾ ਜਾਂਦਾ ਕਿ ਇੱਕ ਕਾਰ ਦੀ ਲਾਇਸੈਂਸ ਪਲੇਟ ਉਦੋਂ ਲੱਭ ਗਈ ਜਾਂ ਉਹ ਪਤਾ ਲੱਗ ਗਿਆ ਕਿ ਕੀ ਲਾਇਸੈਂਸ ਪਲੇਟ ਦਾ ਨੰਬਰ ਸੀਗਾ ਉਸ ਕਾਰ ਦਾ। ਬੜਾ ਚਰਚਾ ਉਦੋਂ ਰਿਹਾ। ਪਰ ਤੁਸੀਂ ਹੈਰਾਨ ਹੋਵੋਗੇ ਕਿ ਬਾਅਦ ਦੇ ਵਿੱਚ ਕੀ ਹੋਇਆ। CBI ਨੇ ਕਲੋਜ਼ਰ ਰਿਪੋਰਟ ਲਾ ਦਿੱਤੀ ਦਸੰਬਰ 2020 ਦੇ ਵਿੱਚ। ਅਨਟ੍ਰੇਸ ਰਿਪੋਰਟ ਦਾਖਲ ਕਰਤੀ ਅਦਾਲਤ ਦੇ ਵਿੱਚ ਕਿ ਸਾਨੂੰ ਕੁਝ ਨਹੀਂ ਲੱਭਿਆ। ਜਿਹੜਾ ਸਿੱਪੀ ਸਿੱਧੂ ਦਾ ਪਰਿਵਾਰ ਸੀਗਾ ਜੀ, ਉਹ ਫੇਰ ਅਦਾਲਤ ਪਹੁੰਚਿਆ। ਉਹ ਕਹਿੰਦਾ ਵੀ ਅਨਟ੍ਰੇਸ ਕਿੱਦਾਂ ਹੋ ਗਿਆ? ਇਹਦਾ ਮਤਲਬ ਕਿ ਸਿੱਪੀ ਸਿੱਧੂ ਦਾ ਕਤਲ ਨਹੀਂ ਹੋਇਆ। ਜੇ ਕਤਲ ਹੋਇਆ ਤਾਂ ਉਹ ਕਿਹਨੇ ਕੀਤਾ? ਦੁਬਾਰਾ CBI ਨੇ ਫਿਰ ਜਾਂਚ ਰੰਭੀ ਤੇ ਹੁਣ ਇਸ ਮਾਮਲੇ ਦੇ ਵਿੱਚ ਇੱਕ ਅਹਿਮ ਮੋੜ ਆਇਆ ਕਿ CBI ਨੇ ਕੱਲ ਇੱਥੇ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਵਿੱਚ ਕਾਰਜਕਾਰੀ ਚੀਫ ਜਸਟਿਸ ਨੇ ਉਹਦੀ ਧੀ ਕਲਿਆਣੀ ਸਿੰਘ ਹੈ ਉਹਨੂੰ ਗ੍ਰਿਫਤਾਰ ਕਰ ਲਿਆ। ਅਫਸਾਨਾ ਦੇ ਬਾਰੇ ਮੈਂ ਉਹਨੂੰ ਦੱਸਦਾ ਕੱਲ ਚੱਲਾਂ ਵੀ ਜੀ 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 ਜੀ। ਔਰ ਇਹ ਸੈਕਟਰ 43 ਦੇ ਵਿੱਚ ਸਥਿਤ ਜਿਹੜੀ CBI ਦੀ ਅਦਾਲਤ ਹੈ ਉੱਥੇ ਉਹਨੂੰ ਪੇਸ਼ ਕਰਕੇ 4 ਦਿਨ ਦਾ ਪੁਲਿਸ ਰਿਮਾਂਡ ਉਹਦਾ ਲਿਆ ਗਿਆ। ਜਿਹੜੀ ਇਹ ਕਲਿਆਣੀ ਸਿੰਘ ਹੈ ਉਹ ਸੈਕਟਰ 42 ਦੇ ਵਿੱਚ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਜਿਹੜਾ ਲੜਕੀਆਂ ਦਾ ਉਹਦੇ ਵਿੱਚ ਪ੍ਰੋਫੈਸਰ ਦੇ ਅਹੁਦੇ ਦੇ ਉੱਤੇ ਉਹ ਹੈਗੀ ਹੈ। ਔਰ ਇਹਦਾ ਮੋਟਿਵ ਕੀ ਹੈ? ਇਹ 4 ਦਿਨ ਦੇ ਪੁਲਿਸ ਰਿਮਾਂਡ ਤੋਂ ਬਾਅਦ CBI ਦੇ ਰਿਮਾਂਡ ਤੋਂ ਬਾਅਦ CBI ਹੀ ਖੁਲਾਸਾ ਕਰੂਗੀ। ਹਾਲਾਂਕਿ ਇਹਦੇ ਸੰਬੰਧੀ ਬਹੁਤ ਸਾਰੀਆਂ ਜਿਹੜੀਆਂ ਕਹਾਣੀਆਂ ਦੰਦ ਕਥਾਵਾਂ ਜਿਉਂ ਇਹ ਮਰਡਰ ਹੋਇਆ ਉਦੋਂ ਤੋਂ ਚੱਲੀ ਜਾਂਦੀਆਂ ਨੇ ਕਿ ਆਹ ਇਹਦੇ ਰੀਜ਼ਨ ਹੋ ਸਕਦੇ ਨੇ, ਇਹਦੀ ਵਜ੍ਹਾ ਕਰਕੇ
ਮਾਰਿਆ ਹੋ ਸਕਦਾ ਹੈ, ਕਿਵੇਂ ਮਾਰਿਆ, ਕਿਹੜਾ ਸ਼ਾਤਰਾਨਾ ਤਰੀਕਾ ਵਰਤਿਆ, ਕੀ ਪਹਾੜੇ ਦੇ ਕਾਤਲ ਵਰਤੇ, ਆਪ ਕਤਲ ਕਰ ਦਿੱਤਾ। ਇਹਦੀ ਪਿਛਲੀ ਕਹਾਣੀ ਉਂਝ ਤਾਂ ਪਤਾ ਹੈ, ਪਰ ਫਿਰ ਵੀ ਅਗਲੇ 2-3 ਦਿਨਾਂ ਵਿੱਚ CBI ਇਹਦੇ ਸੰਬੰਧੀ ਖੁਲਾਸਾ ਕਰੂਗੀ ਕਿ ਕਲਿਆਣੀ ਸਿੰਘ ਕਿਵੇਂ ਕਾਬੂ ਆਈ ਤੇ ਉਹਦੇ ਪਿੱਛੇ ਖਾਸ ਤੌਰ ਦੇ ਉੱਤੇ ਸਿੱਪੀ ਸਿੱਧੂ ਨੂੰ ਕਤਲ ਕਰਨ ਦਾ ਮੋਟਿਵ ਕੀ ਸੀਗਾ। ਜੀ। ਪੰਨੂ ਸਾਹਿਬ, ਕਾਂਗਰਸੀਆਂ ਬਾਰੇ ਇੱਕ ਹੁਣੇ ਪਿੱਛੇ ਜੇ ਇੱਕ ਸੋਸ਼ਲ ਮੀਡੀਆ ਤੇ ਚੁਟਕਲਾ ਚੱਲਿਆ ਸੀਗਾ ਵੀ ਜਦੋਂ ਸੰਗਰੂਰ ਲੋਕ ਸਭਾ ਦਾ ਪ੍ਰਚਾਰ ਕਰਦੇ ਆ ਚੋਣਾਂ ਦਾ, ਤੇ ਉਦੋਂ ਸ਼ਾਮ ਨੂੰ ਗਿਣ ਲੈਂਦੇ ਆ ਵੀ ਕਿਤੇ ਕੋਈ ਭਾਜਪਾ ਤਾਂ ਨਹੀਂ ਚਲਾ ਗਿਆ ਜਾਂ ਕਿਸੇ ਨੂੰ ਵਿਜੀਲੈਂਸ ਤਾਂ ਨਹੀਂ ਫੜ ਕੇ ਲੈ ਗਈ। ਪਰ ਉਹ ਗੱਲਾਂ ਹੁਣ ਲੱਗਦਾ ਸੱਚ ਹੋਣ ਲੱਗ ਪਈਆਂ। ਦਰਜਨ ਤੋਂ ਵੱਧ ਕਾਂਗਰਸੀ ਆਗੂ ਹੈ ਜਾਂ ਜਿਨ੍ਹਾਂ ਤੇ ਵਿਜੀਲੈਂਸ ਦਾ ਸਾਇਆ ਮੰਡਰਾ ਰਿਹਾ ਜੀ। ਚੁਟਕਲਾ ਵੈਸੇ ਇੱਕ ਇਹ ਵੀ ਚੱਲਦਾ ਕਿ ਜੀ। ਜੇ ਜਿਹੜਾ ਕਾਂਗਰਸੀ ਹੈ ਕੋਈ ਘਰੇ ਨਹੀਂ ਆਉਂਦਾ ਤੇ ਉਹ ਬਜਾਏ ਇਹਦੇ ਕਿ ਥਾਣੇ ਫੋਨ ਕਰਨ ਦੇ ਭਾਜਪਾ ਦੇ ਦਫ਼ਤਰ ਫੋਨ ਕਰਦੇ ਵੀ ਤੁਹਾਡੇ ਵੱਲ ਤਾਂ ਨਹੀਂ ਆ ਗਿਆ, ਜੀ ਜੀ ਜੀ, ਵੀ ਉਹ ਆਇਆ, ਘਰੇ ਨਹੀਂ ਆਇਆ। ਤੋ ਇਹ ਤੁਹਾਡੀ ਗੱਲ ਠੀਕ ਹੈ ਵੀ ਵਿਜੀਲੈਂਸ ਦੀ ਤਲਵਾਰ ਤਾਂ ਲਟਕੀ ਰਹੀ ਹੈ, ਭਾਜਪਾ ਦੀ ਤਲਵਾਰ ਵੀ ਲਟਕ ਰਹੀ ਹੈ। ਕਿਉਂਕਿ ਭਾਰਤੀ ਜਨਤਾ ਪਾਰਟੀ ਇਸ ਮਾਮਲੇ ਦੇ ਵਿੱਚ ਇਸ ਚੀਜ਼ ਦਾ ਲਾਹਾ ਲੈ ਰਹੀ ਹੈ। ਅੱਛਾ, ਉਹ ਮੈਂ ਪਹਿਲਾਂ ਵੀ ਇੱਕ ਦਿਨ ਗੱਲ ਕੀਤੀ ਸੀ ਵੀ ਇਹਨਾਂ ਦਾ ਬਾਨਾ ਬਣਾਉਣਾ ਕੱਖ ਨਹੀਂਗਾ ਜਿੰਨੇ ਇਹ ਜਾ ਰਹੇ ਆ। ਭਾਰਤੀ ਜਨਤਾ ਪਾਰਟੀ ਦਿਖਾਉਣ ਦੇ ਯਤਨਾਂ ਦੇ ਵਿੱਚ ਹੈ ਕਿ ਦੇਖੋ ਸਿੱਖ ਭਾਈਚਾਰਾ ਤਾਂ ਸਾਡੇ ਨਾਲ ਹੈ, ਬਾਕੀ ਦੇਖ ਲਓ ਕੀ ਕਰਨਾ। ਉਹ ਇਸ ਕਰਕੇ ਜਿਹੜਾ ਜੀ ਇਹ ਸਭ ਕੁਝ ਦਿਖਾ ਰਹੇ ਆ ਜਾਂ ਉਹ ਦੱਸਣ ਦੇ ਯਤਨਾਂ ਦੇ ਵਿੱਚ ਹੈ ਕਿ ਭਾਰਤੀ ਜਨਤਾ ਪਾਰਟੀ ਵਾਲੇ ਕਿ ਕਿਉਂਕਿ ਉਹ ਇਹ ਤਾਂ ਨਾ ਦੱਸਦੇ ਵੀ ਕਾਂਗਰਸੀ ਨੇ ਸਾਰੇ, ਪੱਗਾਂ ਵਾਲੇ ਉਹਨਾਂ ਨੂੰ ਚਾਹੀਦੇ ਨੇ। ਪੱਗਾਂ ਵਾਲੇ ਦਿਖਾ ਕੇ ਉਹ ਇਹ ਦਿਖਾਉਣ ਦੇ ਯਤਨਾਂ ਦੇ ਵਿੱਚ ਨੇ ਕਿ ਇਹ ਸਾਰਾ ਸਿੱਖ ਭਾਈਚਾਰਾ ਤੇ ਸਿੱਖ ਭਾਈਚਾਰਾ ਇਸ ਵੇਲੇ ਉਲਰਿਆ ਪਿਆ ਭਾਰਤੀ ਜਨਤਾ ਪਾਰਟੀ ਦੇ ਵਿੱਚ, ਉਹ ਇਹ ਜਿਹੜਾ ਦੱਸ ਰਹੇ ਆ। ਜਿਹੜੇ ਇਹ ਤਲਵਾਰ ਹੈ ਜਿਹੜੀ ਵਿਜੀਲੈਂਸ ਦੀ, ਉਹ ਦਰਜਨ ਦੇ ਕਰੀਬ ਜਿਹੜੇ ਕਾਂਗਰਸੀ ਨੇ ਉਹਨਾਂ ਦੇ ਉੱਤੇ ਲਟਕ ਰਹੀ ਆ। ਵੱਖ-ਵੱਖ ਵਿਭਾਗਾਂ ਦੇ ਵਿੱਚ ਹੋਈਆਂ ਬੇਨਿਯਮੀਆਂ ਜਿਹਦੇ ਵਿੱਚ ਅਥਾਹ ਪੈਸਾ ਇਕੱਠਾ ਕੀਤਾ ਗਿਆ। ਜੰਗਲਾਤ ਲੈ ਲਓ, ਖੁਰਾਕ ਤੇ ਸਿਵਲ ਸਪਲਾਈ ਲੈ ਲਓ। ਖੁਰਾਕ ਤੇ ਸਿਵਲ ਸਪਲਾਈ ਵਾਲਾ ਮਾਮਲਾ ਭਾਰਤ ਭੂਸ਼ਣ ਆਸ਼ੂ ਵਾਲਾ ਤੁਰਿਆ ਫਿਰਦਾ ਜੀ। ਔਰ ਕੁਝ ਸੂਤਰ ਜਿਹੜਾ ਜੀ ਉਹ ਇਹ ਦੱਸ ਰਹੇ ਸੀਗੇ ਪ੍ਰਵੀਨ ਕਿ ਇੰਨੀਆਂ ਕੁ ਫਾਈਲਾਂ ਔਰ ਇੰਨਾ ਕੁ ਪੈਸਾ ਇਕੱਠਾ ਕੀਤਾ ਗਿਆ, ਮਤਲਬ ਕਿ ਉਹਨੂੰ ਵੇਖ ਕੇ ਤਾਂ ਇਉਂ ਲੱਗਦਾ ਬਈ ਕੋਈ ਲਿਮਿਟ ਹੁੰਦੀ ਹੈ ਪੈਸਾ ਇਕੱਠਾ ਕਰਨ ਦੀ? ਸ਼ਾਇਦ ਨਹੀਂ। ਇੱਥੇ ਟਰਾਂਸਪੋਰਟ, ਦਿਹਾਤੀ ਵਿਕਾਸ, ਲੋਕ ਨਿਰਮਾਣ, ਸਿੰਚਾਈ ਵਿਭਾਗ, ਮਾਈਨਿੰਗ, ਹਰ ਜਗ੍ਹਾ ਦੇ ਉੱਤੇ ਬੇਨਿਯਮੀਆਂ ਇੰਨੀਆਂ ਹੋਈਆਂ ਨੇ ਕਿ ਜੇ ਫੜਨ ਨਹੀਂ ਲੱਗ ਜਾਣ ਤੇ ਰਾਜਾ ਵੜਿੰਗ ਤਾਂ ਇਹ ਕਹਿੰਦੇ ਨਾ ਕਿ 95 ਸੀਟਾਂ ਅਸੀਂ ਲੈ ਕੇ ਆਵਾਂਗੇ। ਮੈਨੂੰ ਨਹੀਂ ਲੱਗਦਾ ਕਿ 95 ਬੰਦੇ ਪੰਜਾਬ ਦੇ ਵਿੱਚ ਕਾਂਗਰਸੀ ਰਹਿ ਜਾਣੇ ਆ। ਜਿੰਨੀਆਂ ਕਿ ਬੇਨਿਯਮੀਆਂ ਇਹਨਾਂ 5 ਸਾਲਾਂ ਦੀ ਕਾਂਗਰਸ ਦੀ ਸਰਕਾਰ ਦੇ ਦੌਰਾਨ ਹੋਈਆਂ ਨੇ ਜੀ। ਇੱਕ ਇਹ ਵੀ ਕਿਹਾ ਜਾ ਰਿਹਾ ਕਿ ਕਾਲੀ ਭਾਜਪਾ ਰਾਜ ਦੇ ਵੇਲੇ ਜਿਹੜਾ ਇਰੀਗੇਸ਼ਨ ਡਿਪਾਰਟਮੈਂਟ ਦੇ ਵਿੱਚ ਹੋਇਆ ਸੀਗਾ ਘੁਟਾਲਾ 2000 ਕਰੋੜ ਰੁਪਈਏ ਦਾ ਸਿੰਚਾਈ ਵਿਭਾਗ ਦੇ ਵਿੱਚ, ਉਹਦੀਆਂ ਫਾਈਲਾਂ ਤੋਂ ਵੀ ਮਿੱਟੀ ਝਾੜ ਲਈ ਗਈ ਹੈ। ਇਹਦੇ ਵਿੱਚ 2 ਅਕਾਲੀ ਭਾਜਪਾ ਰਾਜ ਦੇ ਨਾਲ ਸੰਬੰਧਿਤ ਮੰਤਰੀ ਆ। ਇੱਕ ਇਹਦੇ ਵਿੱਚ ਮੰਤਰੀ ਉਹ ਵੀ ਆ ਜਿਹੜਾ ਬੇਰੁਜ਼ਗਾਰਾਂ ਨੂੰ ਹੱਥੀਂ ਕੁੱਟਦਾ ਹੁੰਦਾ ਸੀਗਾ, ਉਹ ਤੇ ਕੁਝ ਜਿਹੜੇ IAS ਅਫਸਰ ਉਸ ਵੇਲੇ ਰਹੇ ਆ, ਉਹਨਾਂ ਦਾ ਇਹਦੇ ਵਿੱਚ ਕੀ ਰੋਲ ਸੀਗਾ ਜੀ, ਇਹਦੀ ਜਾਂਚ ਕੀਤੀ ਜਾ ਰਹੀ ਆ। ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀਆਂ ਇਹ ਫਾਈਲਾਂ ਨੇ ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਆ, ਮੁੱਖ ਮੰਤਰੀ ਖੁਦ ਇਹਦੀ ਰਿਪੋਰਟ ਲੈ ਰਹੇ ਨੇ ਵਿਜੀਲੈਂਸ ਡਿਪਾਰਟਮੈਂਟ ਤੋਂ ਡੇਲੀ ਬੇਸਿਸ ਦੇ ਉੱਤੇ ਜੀ, ਕਿ ਕਿੱਥੇ ਕਿੱਥੇ ਜਿਹੜਾ ਉਹ ਘੁਟਾਲਾ ਹੋਇਆ। ਜੇ ਵੈਸੇ ਇਹ ਗਿਣ ਲਿਆ ਜਾਵੇ ਵੀ ਕਿੱਥੇ ਘੁਟਾਲਾ ਨਹੀਂ ਹੋਇਆ ਤੇ ਮੇਰਾ ਖਿਆਲ ਇਹ ਵੀ ਲੱਭਣਾ ਬੜਾ ਔਖਾ ਹੋ ਜਾਣਾ ਕਿ ਫਲਾਨੀ ਜਗ੍ਹਾ ਦੇ ਉੱਤੇ ਘੁਟਾਲਾ ਨਹੀਂ ਹੋਇਆ। ਕਿਉਂਕਿ ਹਾਂ, ਇੰਨਾ ਹੋ ਸਕਦਾ ਹੈ ਕਿ 5 ਸਾਲਾਂ ਦੇ ਰਾਜ ਦੇ ਵਿੱਚ ਇਹ ਹੋ ਜੇ ਕਿ ਬੇਈਮਾਨੀ ਕਿਹਨੇ ਨਹੀਂ ਕੀਤੀ ਜਿਹਨੂੰ ਬੇਈਮਾਨੀ ਕਰਨ ਦਾ ਮੌਕਾ ਨਹੀਂ ਮਿਲਿਆ। ਮਤਲਬ ਕਿ ਇਹ ਹੋ ਨਹੀਂ ਸਕਦਾ ਕਿ ਮੌਕਾ ਨਾ ਮਿਲਿਆ ਹੋਵੇ। ਇੱਥੇ ਤਾਂ ਉਹ ਸੰਗਤ ਗਿਲਜੀਆਂ ਹੋ ਗਿਆ, ਅਗਲਿਆ ਬਹਿੰਦਿਆਂ ਸਾਰੀ ਕਹਿੰਦੇ ਲਿਆਓ ਬਈ ਕੀ ਕੁਛ ਹੈ ਜੀ। ਜਿੱਥੋਂ ਮਿਲਦਾ ਟਰੀ ਗਾਰਡ ਲੈ ਲਏ, ਰੁੱਖਾਂ ਤੋਂ ਲੈ ਲਿਆ, ਰੁੱਖ ਵੱਢਣ ਦੇ ਪੈਸੇ ਇਕੱਠੇ ਕਰ ਲਏ, ਰੁੱਖ ਲਾਉਣ ਵਾਲੇ ਪੈਸੇ ਇਕੱਠੇ ਕਰ ਲਏ, 4 ਚਫੇਰੇ ਤੋਂ ਬੋਰੀਆਂ ਦੇ ਹਿਸਾਬ ਦੇ ਨਾਲ ਜਿਹੜਾ ਜੀ ਉਹ ਪੈਸਾ ਇਕੱਠਾ ਕੀਤਾ। ਔਰ ਇਹ ਦਰਜਨ ਦੇ ਕਰੀਬ ਵਿਧਾਇਕ ਜਿਹੜੇ ਨੇ, ਇਹਨਾਂ ਚ ਸਾਬਕਾ ਵਿਧਾਇਕ ਵੀ ਨੇ, ਇਹਨਾਂ ਦੇ ਵਿੱਚ ਕੁਝ ਮੌਜੂਦਾ ਵਿਧਾਇਕ ਵੀ ਨੇ। ਇਹ ਵੀ ਪਤਾ ਲੱਗ ਰਿਹਾ ਕਿ ਅੱਧੀ ਦਰਜਨ ਦੇ ਕਰੀਬ ਜਿਹੜੇ ਵਿਧਾਇਕ ਨੇ ਉਹ ਰੂਪੋਸ਼ ਨੇ।
ਤੁਸੀਂ ਸੰਗਰੂਰ ਚੋਣ ਦੀ ਗੱਲ ਕਰਦੇ ਸੀ, ਦਿਸਦੇ ਹੀ ਨਹੀਂ ਉੱਥੇ ਕਿਤੇ। ਜੀ। ਅਗਨੀਪਥ ਦੀ ਗੱਲ ਕਰੀਏ, ਭਾਨੂੰ ਸਾਹਿਬ, ਇਹਦੀ ਚਰਚਾ ਬੜੀ ਹੋ ਗਈ। ਹੁਣ ਅਗਨੀਵੀਰ ਵੀ ਇਹਦੇ ਵਿਰੋਧ 'ਚ ਉਤਰ ਆਇਆ ਜੀ। ਜਿਹੜਾ ਅਗਨੀਪਥ ਜਿਹੜਾ ਹੈ, ਜੀ। ਇਹ ਨਵਾਂ ਇੱਕ ਨਾਮ ਦਿੱਤਾ ਗਿਆ ਕੇਂਦਰ ਦੀ ਸਰਕਾਰ ਦੇ ਵੱਲੋਂ, ਔਰ ਇਹਦੇ ਵਿੱਚ 4 ਸਾਲ ਦੇ ਵਾਸਤੇ ਜਿਹੜੇ ਆ ਉਹ ਫੌਜੀ ਭਰਤੀ ਕੀਤੇ ਜਾਣੇ ਆ। ਹੂੰ। ਹੁਣ ਬੜਾ ਵੱਡਾ ਸਵਾਲ ਜਿਹੜਾ ਨਾ ਜੀ, ਉਹ ਇਹ ਚੱਲ ਰਿਹਾ ਕਿ ਜਿਹੜਾ ਫੌਜੀ ਆ ਇੱਕ, ਉਹ ਕਿੰਨੇ ਚਿਰ 'ਚ ਤਿਆਰ ਹੁੰਦਾ। ਦੇਖੋ, ਜਿੱਥੋਂ ਤੱਕ ਟ੍ਰੇਨਿੰਗ ਦੀ ਗੱਲ ਹੈ, ਸਾਲ ਦੀ ਤਾਂ ਟ੍ਰੇਨਿੰਗ ਹੀ ਆ। ਜਿਹੜੇ ਸੀਨੀਅਰ ਆਫੀਸਰਸ ਨੇ ਫੌਜ ਦੇ, ਉਹ ਤੇ ਸਾਬਕਾ ਜਿਹੜੇ ਫੌਜੀ ਨੇ, ਉਹ ਇਹ ਗੱਲ ਕਹਿੰਦੇ ਆ ਕਿ 4-5 ਸਾਲ ਦੇ ਵਿੱਚ ਇੱਕ ਫੌਜੀ ਜਿਹੜਾ ਉਹ ਤਿਆਰ ਹੁੰਦਾ, ਤੇ ਤੁਸੀਂ 4 ਸਾਲਾਂ ਤੋਂ ਬਾਅਦ ਉਹਨੂੰ ਘਰੇ ਤੋਰ ਦੇਣਾ ਕਿ ਜਾਓ। 75% ਤੁਸੀਂ ਘਰੇ ਤੋਰ ਦੇਣੇ ਆ, ਔਰ ਇਹ ਕਹਿੰਦੇ 25% ਨੂੰ ਅਸੀਂ ਜਿਹੜਾ ਲਵਾਂਗੇ ਪੈਰਾਮਿਲਟਰੀ ਫੋਰਸਸ ਦੇ ਵਿੱਚ। ਜਿਹੜੇ 75% ਨੇ ਉਹ ਕੀ ਕਰਨਗੇ? ਉਹ ਸ਼ਾਰਪ ਸ਼ੂਟਰ ਬਣਨਗੇ, ਜਾਂ ਫਿਰ ਉਹ ਫਰੌਤੀਆਂ ਵਾਲੇ ਪਾਸੇ ਨੂੰ ਹੋਣਗੇ, ਜਾਂ ਕੀ ਕੰਮ ਉਹ ਕਰਨਗੇ? ਜਿਹੜੀ ਫੌਜ ਹੈ ਭਾਰਤ ਦੀ, ਮੁਲਕ ਦੀ, ਜਾਂ ਕਿਸੇ ਵੀ ਮੁਲਕ ਦੀ ਜਿਹੜੀ ਫੌਜ ਹੁੰਦੀ ਆ, ਉਹਦੇ ਵਿੱਚ ਇੱਕ ਕਮਿਟਮੈਂਟ ਹੁੰਦੀ ਹੈ ਜੀ ਮੁਲਕ ਦੇ ਪ੍ਰਤੀ। ਬਿਲਕੁਲ ਹੁੰਦੀ। ਜਿਹੜੀ ਇੱਕ ਫੌਜੀ ਦੀ ਭਾਵਨਾ ਹੈ, ਉਹਨੂੰ ਜੇ ਤੁਸੀਂ ਨਹੀਂ ਸਮਝ ਰਹੇ ਤੇ ਤੁਸੀਂ ਕੁਝ ਨਹੀਂ ਸਮਝ ਰਹੇ ਜੀ। ਕਿਉਂਕਿ ਦੇਖੋ, ਨੌਕਰੀ ਕੌਣ ਨਹੀਂ ਕਰਨੀ ਚਾਹੁੰਦਾ, ਪਰ ਨੌਕਰੀ ਦੇ ਵਾਸਤੇ ਸਰਹੱਦ ਦੇ ਉੱਤੇ ਗੋਲੀ ਖਾਣੀ, ਇਹ ਹਰੇਕ ਦੇ ਵਿੱਚ ਨਹੀਂ ਹੁੰਦੀ ਜੀ। ਇਹ ਇੱਕ ਫੌਜੀ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਭਾਵਨਾ ਹੁੰਦੀ ਹੈ। ਆਪਾਂ ਅਕਸਰ ਜਦੋਂ ਕੋਈ ਫੌਜੀ ਦੇਖਦੇ ਆ ਰਿਟਾਇਰਡ ਜਿਹੜਾ ਹੈ, ਉਹਨੂੰ ਤੁਸੀਂ ਅਰਲੀ ਮਾਰਨਿੰਗ, ਕਦੀ ਤੁਸੀਂ ਉਹਨੂੰ ਏਦਾਂ ਦਾ ਨਹੀਂ ਦੇਖੋਗੇ ਕਿ ਜਿਹੜੇ ਮਰਜ਼ੀ ਕੱਪੜਿਆਂ 'ਚ ਉਹ ਤੁਰਿਆ ਫਿਰਦਾ ਜੋ ਮਰਜ਼ੀ। ਲਓ, ਉਹਨੇ ਅਰਲੀ ਮਾਰਨਿੰਗ, ਲੋਕਾਂ ਦੇ ਉੱਠਣ ਤੋਂ ਪਹਿਲਾਂ ਉਹਨੇ ਰਿਟਾਇਰ ਹੋ ਕੇ ਵੀ ਉਹ ਟੈਨਸ਼ਨ ਜਿਹੜੇ ਹੁੰਦੇ ਆ, ਕਿਉਂਕਿ ਉਹ ਡਿਸਪਲਿਨ ਦੇ ਵਿੱਚ ਰਹਿਣ ਵਾਲੇ ਲੋਕ ਨੇ, ਉਹ ਡਿਸਪਲਿਨ ਦੇ ਨਾਲ ਸਮਝੌਤਾ ਨਹੀਂ ਕਰਦੇ। ਇਹ ਕਮਿਟਮੈਂਟ ਹੁੰਦੀ ਹੈ ਜਿਹੜੀ ਉਹ ਫੌਜ ਪ੍ਰਤੀ, ਮੁਲਕ ਪ੍ਰਤੀ, ਆਪਣੇ ਆਪ ਪ੍ਰਤੀ, ਸੁਸਾਇਟੀ ਪ੍ਰਤੀ। ਉਹ ਸੁਸਾਇਟੀ ਪ੍ਰਤੀ ਵੀ ਸੋਚਦੇ ਨੇ, ਚਾਹੇ ਉਹ ਰਿਟਾਇਰ ਕਿਉਂ ਨਾ ਹੋ ਜਾਣ। ਬਹੁਤ ਸਾਰੇ ਪਰਿਵਾਰ ਹੋਣਗੇ ਜਿਨ੍ਹਾਂ ਦੇ ਬਜ਼ੁਰਗ ਫੌਜ ਦੇ ਵਿੱਚੋਂ ਆਏ ਹੋਏ ਹੋਣਗੇ, ਉਹ ਇਹ ਗੱਲ ਆਪਣੇ ਘਰਾਂ ਦੇ ਵਿੱਚ ਜਿਹੜਾ ਜੀ ਉਹ ਦੇਖ ਸਕਦੇ ਆ, ਜਿਹੜੇ ਫੌਜ ਦੇ ਵਿੱਚੋਂ ਆਏ ਨੇ, ਕਿ ਡਿਸਪਲਿਨ ਕੀ ਹੁੰਦਾ। ਇਹ ਡਿਸਪਲਿਨ ਜਿਹੜਾ ਆ, ਜੇ ਤੁਸੀਂ ਓਵਰਆਲ ਹੀ ਸਾਰਾ ਹੀ ਭੰਗ ਕਰ ਦਿਓਗੇ ਕਿ 4 ਸਾਲਾਂ ਬਾਅਦ ਘਰਾਂ ਨੂੰ ਤੋੜ ਦਿਓਗੇ, ਤੇ ਉਹਦਾ ਨਾਮ ਹੁਣ ਇਹਨਾਂ ਨੇ ਵੈਸੇ ਅਗਨੀਵੀਰ ਰੱਖਿਆ। ਕੱਲ ਸੂਬਿਆਂ ਦੇ ਵਿੱਚ ਇਹਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ। ਬਹੁਤ ਸਾਰੇ ਸੂਬਿਆਂ ਦੇ ਵਿੱਚ, ਬਿਹਾਰ 'ਚ, ਉੱਤਰ ਪ੍ਰਦੇਸ਼ ਦੇ ਵਿੱਚ, ਝਾਰਖੰਡ ਦੇ ਵਿੱਚ, ਥਾਂ ਦੇ ਉੱਤੇ ਜਿਹੜੇ ਨੌਜਵਾਨ ਨੇ ਉਹ ਸੜਕਾਂ ਦੇ ਉੱਤੇ ਉਤਰ ਆਏ, ਉਹ ਰੇਲਵੇ ਟਰੈਕ ਦੇ ਉੱਤੇ ਉਤਰ ਆਏ, ਉਹਨਾਂ ਨੇ ਟ੍ਰੇਨਾਂ ਰੋਕੀਆਂ, ਸੜਕਾਂ ਰੋਕੀਆਂ। ਇਹ ਆਖਿਆ ਕਿ ਇਹ ਅਗਨੀਪਥ ਵਾਲਾ ਜਿਹੜਾ ਮਾਮਲਾ ਹੈ, ਇਹਨੂੰ ਵਾਪਸ ਲਓ। ਇਹ ਕਿਸੇ ਵੀ ਤਰੀਕੇ ਨਾਲ ਫਾਰਮੂਲਾ ਜਿਹੜਾ ਉਹ ਫਿੱਟ ਨਹੀਂ ਹੋ ਸਕਦਾ। ਹੈਰਾਨਗੀ ਵਾਲੀ ਗੱਲ ਇਹ ਆ ਕਿ ਸਾਬਕਾ ਫੌਜ ਦੇ ਮੁਖੀ ਨੇ, ਜਿਹੜੇ VK ਸਿੰਘ, ਔਰ ਉਹ ਭਾਜਪਾ ਦੇ ਆਗੂ ਨੇ, ਭਾਜਪਾ ਦੀ ਸਰਕਾਰ ਦੇ ਵਿੱਚ ਮੰਤਰੀ ਨੇ, ਉਹਨਾਂ ਨੂੰ ਪੁੱਛਿਆ ਗਿਆ ਤੁਹਾਡਾ ਅਗਨੀਪਥ ਬਾਰੇ ਕੀ ਵਿਚਾਰ ਹੈ। ਉਹ ਕਹਿੰਦੇ ਅਜੇ ਜਿੰਨੀ ਦੇਰ ਤੱਕ ਕੋਈ ਗਰਾਊਂਡ ਤੇ ਨਹੀਂ ਆ ਜਾਂਦੀ ਚੀਜ਼, ਉਨੀ ਦੇਰ ਤੱਕ ਤੁਹਾਨੂੰ ਪਤਾ ਨਹੀਂ ਲੱਗਦਾ। ਗਰਾਊਂਡ ਤੇ ਆ ਲੈਣ ਦਿਓ, ਫਿਰ ਕਹਾਂਗੇ। ਜਦੋਂ ਜ਼ੋਰ ਦੇ ਕੇ ਪੁੱਛਿਆ ਗਿਆ ਵੀ ਮਾੜਾ ਮੋਟਾ ਤਾਂ ਦੱਸੋ, ਤੁਸੀਂ ਇਹਦੇ ਨਾਲ ਸਹਿਮਤ ਹੋ ਕਿ ਨਹੀਂ, ਉਹ ਕਹਿੰਦੇ ਜਿਹੜੀ ਕਮੇਟੀ ਬਣੀ ਉਹਦੇ ਵਿੱਚ ਮੈਂ ਨਹੀਂ ਸੀਗਾ ਜਿਹਨੇ ਇਹ ਬਣਾਇਆ ਫਾਰਮੂਲਾ। ਹੁਣ ਇਹ ਤਾਂ ਬਹੁਤ ਗੰਭੀਰ ਸਵਾਲ ਹੈ। ਇੱਕ ਫੌਜ ਦਾ ਸਾਬਕਾ ਮੁਖੀ ਜਿਹੜਾ ਤੁਹਾਡੀ ਪਾਰਟੀ ਦੇ ਵਿੱਚ ਹੈ, ਉਹ ਮੰਤਰੀ ਹੈ, ਕਿਸੇ ਦੂਜੀ ਪਾਰਟੀ ਦਾ ਨਹੀਂਗਾ। ਜੇ ਉਹ ਕਹਿੰਦਾ ਕਿ ਮੈਂ ਉਸ ਕਮੇਟੀ ਦੇ ਵਿੱਚ ਨਹੀਂ ਸੀਗਾ ਜਿਹਨੇ ਇਹ ਫਾਰਮੂਲਾ ਤਿਆਰ ਕੀਤਾ, ਫਿਰ ਕਿਹਨੇ ਬਣਾਇਆ ਇਹ ਫਾਰਮੂਲਾ? ਇਹ ਤਾਂ ਜਿਹੜਾ ਮੁਲਕ ਹੈ, ਉਹਨੂੰ ਕਈ ਪਾਸੇ ਤੋਂ ਖਤਰਾ। ਚਾਈਨਾ ਚੜਿਆ ਆਉਂਦਾ, ਉਧਰੋਂ ਜਿਹੜਾ ਪਾਕਿਸਤਾਨ ਵਾਲੀ ਸਰਹੱਦ ਦੇ ਉੱਤੋਂ ਨਸ਼ੇ ਦੀ ਸਮਗਲਿੰਗ ਜਾਂ ਜੰਮੂ ਕਸ਼ਮੀਰ ਵਾਲਾ ਮਸਲਾ ਸਭ ਦੇ ਸਾਹਮਣੇ ਆ। ਇਹ ਕੀ ਫਾਰਮੂਲਾ ਜਿਹੜਾ ਜੀ ਉਹ ਲਿਆ ਕੇ, ਇਹ ਤਾਂ ਫੌਜ ਦਾ ਜਿਹੜਾ ਮੋਰਲ ਹੈ ਇਹ ਟੋਟਲੀ ਡਿੱਗ ਪੂਗਾ ਜੀ। ਉਹ ਕਿੱਧਰ ਨੂੰ ਜਾਣਗੇ? ਇਹ ਤਾਂ ਪਾਰਟੀ ਵਾਅਦਾ ਕਰਕੇ ਆਈ ਸੀ ਕਿ 1 ਰੈਂਕ 1 ਪੈਨਸ਼ਨ ਅਸੀਂ ਲਿਆਵਾਂਗੇ। ਇਹ ਤਾਂ ਰੈਂਕ ਵੀ ਉਡਾਤੇ ਤੇ ਪੈਨਸ਼ਨ ਵੀ ਉਡਾਤੀ, ਸਾਰੀਆਂ ਚੀਜ਼ਾਂ ਉਡਾ ਕੇ ਇੱਕ ਨਵਾਂ ਫਾਰਮੂਲਾ ਜਿਹੜਾ ਉਹ ਲਾਗੂ ਹੋ ਗਿਆ। ਮੈਂ ਤਾਂ ਹੁਣ ਇਹ ਲਿਖਿਆ ਵੀ ਆ ਪ੍ਰਵੀਨ ਕਿ ਜੇ ਇਹ ਫਾਰਮੂਲਾ ਤੁਸੀਂ ਲਾਗੂ ਕਰਨਾ ਹੀ ਹੈ, ਠੀਕ ਹੈ, ਨੌਜਵਾਨਾਂ ਨੂੰ ਇਹਨੂੰ ਐਕਸੈਪਟ ਕਰ ਲੈਣਾ ਚਾਹੀਦਾ, ਪਰ ਸਿਆਸਤਦਾਨ ਇਹੀ ਫਾਰਮੂਲਾ ਆਪਣੇ ਆਪ ਦੇ ਉੱਤੇ ਲਾਗੂ ਕਰਨ ਕਿ 4 ਸਾਲ ਤੋਂ ਬਾਅਦ ਉਹਨਾਂ ਦਾ ਐਗਜ਼ਿਟ ਹੋਊਗਾ ਸਿਆਸਤ ਚੋਂ ਤੇ ਕੋਈ ਪੈਨਸ਼ਨ ਨਹੀਂ ਮਿਲੂਗੀ। ਬਿਲਕੁਲ, ਕਿਉਂ ਨਹੀਂ ਹੋਣਾ ਚਾਹੀਦਾ ਜੀ, ਇਹ ਵੀ ਹੋਣਾ ਚਾਹੀਦਾ। ਰਾਹੁਲ ਗਾਂਧੀ ਤੋਂ ਸਵਾਲ ਕਹਿੰਦੇ ਹਜੇ ਰਹਿ ਗਏ ਆ, ਕੱਲ ਨੂੰ ਫੇਰ ਪੇਸ਼ੀ ਹੈ ਜੀ ਈਡੀ ਕੋਲੇ। ਇਹ ਵੈਸੇ ਪਤਾ ਨਹੀਂ ਕਿ ਜੇ ਤਾਂ ਇਹ ਮਾਮਲਾ ਸਿਰਫ 2000 ਕਰੋੜ ਰੁਪਏ ਦਾ ਜਿਹੜਾ
ਕਿਹਾ ਜਾ ਰਿਹਾ ਜੀ ਕਿ ਜੀ ਜਿਹੜੀ ਬਿਲਡਿੰਗ ਹੈ ਨੈਸ਼ਨਲ ਹੈਰਲਡ ਦੀ ਉਸ ਮਾਮਲੇ ਦੇ ਵਿੱਚ, ਤੇ ਫਿਰ ਇਹ ਏਡਾ ਲੰਬਾ ਕਿਉਂ ਖਿੱਚਿਆ ਜਾ ਰਿਹਾ ਜੀ? ਇਹ ਹੁਣ ਇਹਦੇ ਉੱਤੇ ਸਵਾਲ ਜਿਹੜੇ ਉਹ ਵੱਡੇ ਖੜੇ ਹੋਣੇ ਸ਼ੁਰੂ ਹੋ ਗਏ। ਰਾਹੁਲ ਗਾਂਧੀ ਤੋਂ ਤੀਜੇ ਦਿਨ ਲਗਾਤਾਰ ਨੈਸ਼ਨਲ ਹੈਰਲਡ ਮਨੀ ਲਾਂਡਰਿੰਗ ਕੇਸ ਦੇ ਵਿੱਚ ਪੁੱਛ ਪੜਤਾਲ ਜਿਹੜੀ ਆ ਉਹ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਦਫ਼ਤਰ ਦੇ ਵਿੱਚ ਕੀਤੀ ਗਈ। 8 ਘੰਟੇ ਤੋਂ ਵੱਧ ਸਮਾਂ ਪੁੱਛਗਿੱਛ ਕੀਤੀ ਗਈ। ਜੀ ਕਾਂਗਰਸ ਇਹ ਦੋਸ਼ ਲਾ ਰਹੀ ਹੈ ਕਿ ਦਿੱਲੀ ਪੁਲਿਸ ਦੇ ਧੱਕੇ ਦੇ ਨਾਲ ਪਾਰਟੀ ਦੇ ਮੁੱਖ ਦਫ਼ਤਰ ਦੇ ਵਿੱਚ ਵੜ ਗਈ ਤੇ ਪਾਰਟੀ ਆਗੂਆਂ ਨੂੰ ਕੁੱਟਿਆ। ਕਈ ਸੀਨੀਅਰ ਪਾਰਟੀ ਆਗੂਆਂ, ਜਿਹਦੇ ਵਿੱਚ ਸਚਿਨ ਪਾਇਲਟ, ਦਿੱਲੀ ਕਾਂਗਰਸ ਦੇ ਮੁਖੀ ਅਨਿਲ ਚੌਧਰੀ, BV श्रीनिवास ਸ਼ਾਮਲ ਨੇ, ਜੀ ਉਹਨਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ। 800 ਦੇ ਕਰੀਬ ਹੁਣ ਤੱਕ ਜਿਹੜੇ ਕਾਂਗਰਸੀ ਨੇ ਉਹਨਾਂ ਨੂੰ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਲਿਆ। ਸੀਨੀਅਰ ਕਾਂਗਰਸੀ ਆਗੂ ਪੀ ਚਿਦੰਬਰਮ ਨੇ ਇਹ ਗੱਲ ਕਹੀ ਹੈ ਕਿ ਪੁਲਿਸ ਦੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੁੱਖ ਦਫ਼ਤਰ ਦੇ ਵਿੱਚ ਕੀਤੀ ਕਾਰਵਾਈ ਆਜ਼ਾਦੀ ਦੀ ਘੋਰ ਉਲੰਘਣਾ ਔਰ ਲੋਕਤੰਤਰ ਦੇ ਵਿੱਚ ਹਰੇਕ ਕਾਨੂੰਨੀ ਤੇ ਸਿਆਸੀ ਨਿਯਮਾਂ ਦੀ ਉਲੰਘਣਾ ਜਿਹੜੀ ਉਹ ਕੀਤੀ ਗਈ ਹੈ। ਉਂਝ ਵੈਸੇ ਜਿਹੜਾ ਇਹ ਮਨੀ ਲਾਂਡਰਿੰਗ ਜਿਹਦੇ ਤਹਿਤ ਰਾਹੁਲ ਗਾਂਧੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਆ, ਈਡੀ ਦੀ ਸਥਾਪਨਾ ਜਿਹੜੀ ਆ ਇਹ ਹੋਈ ਸੀ ਅਟਲ ਬਿਹਾਰੀ ਵਾਜਪੇਈ ਹੋਰਾਂ ਦੀ ਸਰਕਾਰ ਦੇ ਵਿੱਚ, ਤੇ ਮਨੀ ਲਾਂਡਰਿੰਗ ਇਹਦੇ ਵਿੱਚ ਲਿਆਂਦਾ ਸੀਗਾ ਡਾਕਟਰ ਮਨਮੋਹਨ ਸਿੰਘ ਹੋਰਾਂ ਵਾਲੀ ਕਾਂਗਰਸ ਸਰਕਾਰ ਨੇ, ਪੀ ਚਿਦੰਬਰਮ ਹੋਰਾਂ ਨੇ। ਜੀ ਪੀ ਚਿਦੰਬਰਮ ਇਹ ਲੈ ਕੇ ਆਏ ਸੀਗੇ ਇਹਦੇ ਵਿੱਚ ਜਿਹੜੀ ਕਲੌਜ਼ ਹੈ, ਉਸੇ ਦੇ ਤਹਿਤ ਹੀ ਇਹ ਸਾਰੀ ਪੁਣਛਾਣ ਤੇ ਪੁੱਛਗਿੱਛ ਜਿਹੜੀ ਰਾਹੁਲ ਗਾਂਧੀ ਤੋਂ ਕੀਤੀ ਜਾ ਰਹੀ ਹੈ। ਇਸ ਵੇਲੇ ਈਡੀ ਸਭ ਤੋਂ ਵੱਡਾ ਹਥਿਆਰ ਕੇਂਦਰ ਦੀ ਸਰਕਾਰ ਦਾ ਬਣਿਆ ਹੋਇਆ, ਜਿੱਥੇ CBI ਤੇ NIA ਵਰਗੀਆਂ ਜਿਹੜੀਆਂ ਏਜੰਸੀਜ਼ ਨੇ ਉਹ ਉਹਨਾਂ ਦੇ ਜਿਹੜਾ, ਕਿਉਂਕਿ NIA ਤਾਂ ਅੱਤਵਾਦ ਸੰਬੰਧੀ ਸਾਰੇ ਪੁੱਛਗਿੱਛ ਜਿਹੜੀ ਉਹ ਕਰਦੀ ਹੈ। CBI ਨੂੰ ਬਹੁਤੇ ਰਾਜਾਂ ਨੇ ਵਿਧਾਨ ਸਭਾਵਾਂ ਦੇ ਰਾਹੀਂ ਪਾਸ ਕਰਕੇ ਇੱਕ ਕਿਸਮ ਦੇ ਨਾਲ ਉਹਦੇ ਹੱਥ ਬੰਨ੍ਹ ਦਿੱਤੇ ਕਿ ਜਿੰਨੀ ਦੇਰ ਤੱਕ ਰਾਜ ਨੂੰ ਨਹੀਂ ਪੁੱਛਦੇ ਤੁਸੀਂ ਸਾਨੂੰ ਆ ਕੇ ਨਹੀਂ ਪੁੱਛਣਾ। ਪਰ ਈਡੀ ਦੇ ਕੋਲੇ ਇਹ ਤਿਆਰ ਹੈਗੇ ਆ ਕਿ ਉਹ ਡਾਇਰੈਕਟਲੀ ਤੌਰ ਦੇ ਉੱਤੇ ਕਿਤੇ ਵੀ ਜਾ ਕੇ ਪੁੱਛਗਿੱਛ ਕਰ ਸਕਦੀ ਹੈ। ਉਹਦੇ ਤਹਿਤ ਹੀ ਪੁੱਛਗਿੱਛ ਹੋ ਰਹੀ ਹੈ। ਹੁਣ ਇਹ ਕਿਹਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਨੂੰ ਕੱਲ ਨੂੰ ਫੇਰ ਦੁਬਾਰਾ 17 ਤਰੀਕ ਨੂੰ ਪੁੱਛਗਿੱਛ ਲਈ ਸੱਦਿਆ ਗਿਆ। ਜੀ ਜੀ ਲਾਰੈਂਸ ਬਿਸ਼ਨੋਈ ਤੋਂ ਪਨੂ ਸਾਹਿਬ ਪੁੱਛਗਿੱਛ ਜਿਹੜੀ ਜਾਰੀ ਹੈ ਗੈਂਗਸਟਰ ਤੋਂ। ਦੇਖੋ ਲਾਰੈਂਸ ਬਿਸ਼ਨੋਈ ਜਿਹੜਾ ਕਿ ਮੈਂ ਕੱਲ ਵੀ ਗੱਲ ਕੀਤੀ ਸੀ ਵੀ ਇਹ ਇੱਕ ਪ੍ਰਾਪਤੀ ਹੈਗੀ ਆ ਪੰਜਾਬ ਪੁਲਿਸ ਦੀ, ਪੰਜਾਬ ਸਰਕਾਰ ਦੀ, ਕਿ ਉਹ ਇਹਨੂੰ ਲੈ ਆਈ ਆ ਔਰ ਇਹਦੇ ਤੋਂ ਰਾਜ ਤੱਕ ਖੁੱਲਣਗੇ। ਇਹ ਸਭ ਨੂੰ ਜਿਹੜਾ ਪਤਾ ਹੈ। ਇਹ ਕੁਝ ਸਮਾਂ ਜ਼ਰੂਰ ਲੱਗ ਸਕਦਾ ਪਰ ਰਾਜ ਖੁੱਲਣਗੇ। 7 ਦਿਨ ਦਾ ਰਿਮਾਂਡ ਆ, ਅਜੇ ਅੱਜ ਦੂਜਾ ਦਿਨ ਸ਼ੁਰੂ ਹੋਇਆ, 5 ਦਿਨ ਅਜੇ ਪਏ ਆ। ਇਹ ਗੱਲ ਉਹ ਮੰਨਿਆ ਕਿ ਕਾਨਫਰੰਸ ਕਾਲ ਦੇ ਰਾਹੀਂ ਗੈਂਗਸਟਰ ਸਾਰੇ ਗੱਲ ਕਰਦੇ ਸੀਗੇ, ਜਿਹਦੇ ਵਿੱਚ ਗੋਲਡੀ ਬਰਾੜ ਜਿਹੜਾ ਕੈਨੇਡਾ ਬੈਠਾ ਉਹ ਨਾਲ ਹੁੰਦਾ ਸੀਗਾ ਔਰ ਉਹ ਇਹ ਕਹਿੰਦਾ ਕਿ ਹਥਿਆਰਾਂ ਦਾ ਆਰਡਰ ਗੋਲਡੀ ਨੇ ਦਿੱਤਾ ਔਰ ਪਾਕਿਸਤਾਨ ਤੋਂ ਡਰੋਨ ਦੇ ਜ਼ਰੀਏ 2.5 ਤੋਂ ਲੈ ਕੇ 10 ਲੱਖ ਰੁਪਏ ਤੱਕ ਦੇ ਹਥਿਆਰ ਜਿਹੜੇ ਸੀ ਉਹ ਭੇਜੇ ਗਏ। ਜਿਹੜਾ ਇੱਥੇ ਲਾਰੈਂਸ ਬਿਸ਼ਨੋਈ ਆ ਉਹਨੇ ਇਹ ਗੱਲ ਮੰਨੀ ਕਿ ਜਿਹੜੀ ਮਿਊਜ਼ਿਕ ਇੰਡਸਟਰੀ ਆ, ਪੰਜਾਬੀ ਮਿਊਜ਼ਿਕ ਇੰਡਸਟਰੀ ਆ, ਉਹਨਾਂ ਦਾ ਮੇਨ ਫੋਕਸ ਇਸ ਚੀਜ਼ ਦੇ ਉੱਤੇ ਸੀਗਾ ਕਿ ਕਿਹੜੇ ਗਾਇਕ ਦੇ ਕਿੰਨੇ ਫਾਲੋਅਰਸ ਨੇ ਫੇਸਬੁੱਕ ਦੇ ਉੱਤੇ, ਉਹਨੂੰ ਕਿੰਨਿਆਂ ਨੇ ਸਬਸਕ੍ਰਾਈਬ ਜਿਹੜਾ ਉਹ YouTube ਦੇ ਉੱਤੇ ਕੀਤਾ ਹੋਇਆ, ਉਹਦਾ ਗਾਣਾ ਕਿੰਨੇ ਲੋਕਾਂ ਤੱਕ ਪਹੁੰਚਦਾ। ਉਹ ਕਹਿੰਦੇ ਸਾਡਾ ਮੇਨ ਟਾਰਗੇਟ ਇੱਥੋਂ ਹੁੰਦਾ ਸੀਗਾ ਕਿ ਕਿਹਦੇ ਤੋਂ ਕਿੰਨਾ ਪੈਸਾ ਜਿਹੜਾ ਉਹ ਲੈਣਾ ਜੀ। ਹਾਲਾਂਕਿ ਜੇ ਦੇਖਿਆ ਜਾਵੇ ਤਾਂ ਇਹਦਾ ਇੱਕ ਪੱਖ ਇਹ ਵੀ ਹੈ ਨਾ ਕਿ ਗਾਣੇ ਨੂੰ ਹਿੱਟ ਕਿਵੇਂ ਵੱਜਦੀਆਂ ਨੇ, ਆਪਾਂ ਨੂੰ ਸਭ ਨੂੰ ਪਤਾ ਜੀ ਇਹ ਕਿਵੇਂ ਮਰਵਾਈਆਂ ਜਾਂਦੀਆਂ ਨੇ ਹਿੱਟ। ਅੱਛਾ, ਉਹ ਹਿੱਟ ਮਰਵਾਉਣੀਆਂ ਇਹਨਾਂ ਸਿੰਗਰਸ ਦੇ ਵਾਸਤੇ ਉਹਨਾਂ ਨੇ ਮੁਸ਼ਕਲ ਖੜੀ ਕੀਤੀ ਹੈ ਜੀ। ਘੱਟੋ ਘੱਟ ਜਿਹੜੇ ਬਹੁਤ ਸੁਥਰਾ ਗਾਉਣ ਵਾਲੇ ਨੇ, ਜਿਨ੍ਹਾਂ ਦੀਆਂ ਹਿੱਟ ਵਿਚਾਰਿਆਂ ਦੇ ਲੱਖ ਤੱਕ ਵੀ ਨਹੀਂ ਪਹੁੰਚਦੀਆਂ, ਉਹ ਘੱਟੋ ਘੱਟ ਇਸ ਗੱਲੋਂ ਤਾਂ ਸੌਖੇ ਆ ਨਾ ਕਿ ਕੋਈ ਗੈਂਗਸਟਰ ਤਾਂ ਉਹਨਾਂ ਨੂੰ ਤੰਗ ਨਹੀਂ ਕਰਦਾ। ਜੀ ਬਿਲਕੁਲ। ਇਹ ਜਿਹੜਾ ਲਾਰੈਂਸ ਬਿਸ਼ਨੋਈ ਆ ਉਹ ਇਹ ਗੱਲ ਕਹਿੰਦਾ ਕਿ ਮਿਊਜ਼ਿਕ ਇੰਡਸਟਰੀ ਦੇ ਜਿਹੜੇ ਨਾਮਵਰ ਕਲਾਕਾਰ ਨੇ ਉਹਨਾਂ ਨੂੰ ਹੋਣ ਵਾਲੀ ਇਨਕਮ ਤੋਂ ਅਸੀਂ ਦੇਖਦੇ ਸੀ ਫਾਲੋਅਰਸ ਤੇ ਕਰੇਜ ਤੋਂ ਕਿ ਇਹਦੇ ਤੋਂ ਕਿੰਨਾ ਪੈਸਾ ਜਿਹੜਾ ਉਹ ਲਿਆ ਜਾਣਾ। ਉਹ ਕਹਿੰਦਾ ਕਿ ਪਰ ਇਹਦੇ ਵਿੱਚ ਰੰਜਿਸ਼ ਕੋਈ ਨਹੀਂ ਸੀ। ਉਹ ਇਹ ਵੀ ਕਹਿੰਦਾ ਕਿ ਫਰੌਤੀ ਦਾ ਧੰਦਾ ਇਹ ਗੈਂਗਵਾਰ ਦੇ ਵਿੱਚ ਕਦੋਂ ਬਦਲ ਗਿਆ ਇਹਦਾ ਉਹਨੂੰ ਕੁਝ ਨਹੀਂ ਪਤਾ। ਉਹ ਇਹ ਕਹਿੰਦਾ ਕਿ ਮੌਜੂਦਾ ਸਮੇਂ ਦੇ ਵਿੱਚ ਕਈ ਵੱਡੇ ਕਲਾਕਾਰਾਂ ਤੋਂ ਉਹਦੇ ਗੈਂਗ ਦੇ ਮੈਂਬਰਸ ਨੇ ਫਰੌਤੀ ਵਸੂਲੀ ਆ। ਪੂਰੇ ਦੇਸ਼ ਦੇ ਵਿੱਚ ਫੈਲੇ ਉਹਦੇ ਨੈਟਵਰਕ ਦੇ ਬਾਰੇ ਦੇ ਵਿੱਚ
ਉਹ ਆਪਣੀ ਜ਼ੁਬਾਨ ਅਜੇ ਨਹੀਂ ਖੋਲ ਰਿਹਾ। ਕਿਹੜੇ ਗਾਇਕਾਂ ਨੇ ਕਿੰਨੀ ਫਰੌਤੀ ਦਿੱਤੀ ਆ, ਇਹਦੀ ਵੀ ਡਿਟੇਲ ਜੀ ਜਿਹੜੀ ਉਹ ਆਉਂਦੇ ਦਿਨਾਂ ਦੇ ਦੌਰਾਨ ਸਾਹਮਣੇ ਆ ਸਕਦੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜਾ ਵਿੱਕੀ ਮਿੱਡੂ ਖੇੜਾ ਸੀਗਾ, ਜਿਹੜਾ ਸੋਈ ਦਾ ਪ੍ਰਧਾਨ ਵੀ ਰਿਹਾ। ਹਾਂਜੀ ਸੋਈ ਜਿਹੜੀ ਅਕਾਲੀ ਦਲ ਬਾਦਲ ਦਾ ਸਟੂਡੈਂਟ ਆਰਗੇਨਾਈਜੇਸ਼ਨ ਸੀਗੀ, ਇਹਨਾਂ ਦਾ ਯੂਥ ਵਿੰਗ ਸੀਗਾ, ਉਹਦਾ ਉਹ ਪ੍ਰਧਾਨ ਰਿਹਾ। ਉਹਦਾ ਕਤਲ ਹੋ ਗਿਆ ਸੀਗਾ। ਇਹਦਾ ਲਾਰੈਂਸ ਬਿਸ਼ਨੋਈ ਨੂੰ ਇਧਰ ਸਟੂਡੈਂਟ ਜਿਹੜੀ ਰਾਜਨੀਤੀ ਆ ਜਾਂ ਕਾਲਜ ਦਾ ਪ੍ਰਧਾਨ ਬਣਾਉਣ ਦੇ ਵਿੱਚ ਵਿੱਕੀ ਮਿੱਡੂ ਖੇੜੇ ਨੇ ਇਹ ਰੋਲ ਨਿਭਾਇਆ ਸੀ। ਇੱਕ ਵੀਡੀਓ ਪਿਛਲੇ ਦਿਨਾਂ ਦੇ ਵਿੱਚ ਵਾਇਰਲ ਹੋਈ ਸੀ ਕਿ ਵਿੱਕੀ ਮਿੱਡੂ ਖੇੜਾ ਜਦੋਂ ਇਹ ਲਾਰੈਂਸ ਬਿਸ਼ਨੋਈ ਨੂੰ ਪ੍ਰਧਾਨ ਬਣਾਇਆ ਉਦੋਂ ਦੀ ਉਹ ਇਹ ਕਹਿੰਦਾ ਕਿ ਵਿੱਕੀ ਮਿੱਡੂ ਖੇੜਾ ਦਾ ਜਿਹੜਾ ਕਤਲ ਹੋਇਆ, ਉਹ ਇਹ ਕਹਿੰਦਾ ਕਿ ਮੂਸੇਵਾਲਾ ਦਾ ਜਿਹੜਾ ਮੈਨੇਜਰ ਸੀਗਾ ਸ਼ਗਨਪ੍ਰੀਤ, ਹਾਂਜੀ ਉਹਨੇ ਇਹਦੀ ਰੇਕੀ ਵਗੈਰਾ ਸਾਰੀ ਕਰਵਾਈ। ਤੇ ਉਹ ਕਹਿੰਦਾ ਕਿ ਉਹਨੇ ਉਹਨੂੰ ਬਾਅਦ ਦੇ ਵਿੱਚ ਵਿਦੇਸ਼ ਭਜਾਤਾ ਤੇ ਉਹਨੂੰ ਕਾਫੀ ਸਾਰਾ ਪੈਸਾ ਵੀ ਦਿੱਤਾ। ਇਹ ਕਾਰਨ ਸੀਗਾ ਕਿ ਲਾਰੈਂਸ ਗਰੁੱਪ ਮੂਸੇਵਾਲੇ ਦੇ ਖਿਲਾਫ ਸੀਗਾ, ਪਰ ਲਾਰੈਂਸ ਅਜੇ ਕਹਿੰਦਾ ਕਿ ਉਹਨੇ ਕਤਲ ਦਾ ਹੁਕਮ ਨਹੀਂ ਦਿੱਤਾ ਮੂਸੇਵਾਲੇ ਦਾ। ਉਹ ਕਹਿੰਦਾ ਕਿ ਕੈਨੇਡਾ ਦੇ ਵਿੱਚ ਰਹਿ ਰਿਹਾ, ਜਿਹੜਾ ਰਹਿ ਕੇ ਗੈਂਗ ਆਪਰੇਟ ਕਰ ਰਿਹਾ ਗੋਲਡੀ ਬਰਾੜ ਦੇ ਨਾਲ ਉਹਦੀ ਗੱਲਬਾਤ ਹੁੰਦੀ ਸੀਗੀ। ਪੁਲਿਸ ਨੇ ਲਾਰੈਂਸ ਬਿਸ਼ਨੋਈ ਦੇ ਨਾਲ ਗੱਲ ਜਿਹੜੀ ਪੁੱਛਗਿੱਛ ਤੋਂ ਬਾਅਦ ਗੋਲਡੀ ਬਰਾੜ ਦਾ ਜੀਜਾ ਜਿਹੜਾ ਗੋਰਾ, ਉਹਨੂੰ ਹੁਸ਼ਿਆਰਪੁਰ ਤੋਂ ਗ੍ਰਿਫਤਾਰ ਕਰਕੇ ਇੱਥੇ ਖਰੜ ਲਿਆਂਦਾ। ਔਰ ਇਹ ਵੀ ਗੈਂਗਸਟਰ ਹੈ ਜੀ, ਜਿਹੜਾ ਉਹਦਾ ਜੀਜਾ ਵੀ। ਉਹਦੇ ਤੋਂ ਹੁਣ ਆਮੋ ਸਾਹਮਣੇ ਬਿਠਾ ਕੇ ਜਿਹੜੀ ਆ ਉਹ ਪੁੱਛਗਿੱਛ ਕੀਤੀ ਜਾ ਰਹੀ ਹੈ। ਜੀ 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 ਰਾਸ਼ਟਰਪਤੀ ਚੋਣਾਂ ਦੀ ਗੱਲ ਕਰ ਲਈਏ ਪਨੂ ਸਾਹਿਬ, ਸਾਂਝੇ ਉਮੀਦਵਾਰ ਦੇ ਲਈ ਕੋਸ਼ਿਸ਼ਾਂ ਜਿਹੜੀਆਂ ਜਾਰੀ ਹੈ, ਪਰ ਸ਼ਰਦ ਪਵਾਰ ਮੇਰੇ ਹਿਸਾਬ ਨਾਲ, ਜੇ ਮੈਂ ਗਲਤ ਨਾ ਹੋਵਾਂ ਤਾਂ ਜਵਾਬ ਜਾ ਦੇ ਗਏ ਆ। ਦੇਖੋ, ਸ਼ਰਦ ਪਵਾਰ ਘਾਗ ਸਿਆਸਤਦਾਨ ਨੇ, ਉਹ ਜੀ ਉਨੀ ਦੇਰ ਤੱਕ ਇਹ ਚੋਣ ਨਹੀਂ ਲੜਨਗੇ ਜਿੰਨੀ ਦੇਰ ਤੱਕ ਉਹਨਾਂ ਨੂੰ ਇਹ ਨਾ ਹੋਵੇ ਕਿ ਸਰਬਸੰਮਤੀ ਦੇ ਨਾਲ ਉਹ ਰਾਸ਼ਟਰਪਤੀ ਬਣ ਰਹੇ ਨੇ। ਉਹ ਵੈਸੇ 81 ਸਾਲ ਦੇ ਨੇ ਉਹ, ਜੀ ਸ਼ਾਇਦ ਹੋ ਸਕਦਾ ਉਮਰ ਦਾ ਤਕਾਜ਼ਾ ਹੋਵੇ, ਪਰ ਸਿਆਸਤਦਾਨ ਇੱਥੇ ਰਿਟਾਇਰ ਨਹੀਂ ਹੁੰਦੇ, ਇਹ ਸਭ ਨੂੰ ਆਪਾਂ ਨੂੰ ਪਤਾ। ਜਿਹੜੇ ਇਹ ਕਿਹਾ ਜਾ ਰਿਹਾ ਹੈ ਕਿ ਵਿਰੋਧੀ ਪਾਰਟੀਆਂ ਦੇ ਵੱਲੋਂ ਰਾਸ਼ਟਰਪਤੀ ਚੋਣਾਂ ਦੇ ਵਿੱਚ ਐਨਡੀਏ ਦੇ ਟੱਕਰੇ ਲਈ ਸਾਂਝਾ ਉਮੀਦਵਾਰ ਉਤਾਰਨ ਲਈ ਜਿਹੜੀ ਸ਼ੁਰੂ ਕੀਤੀ ਗਈ ਹੈ ਕੋਸ਼ਿਸ਼, ਇਹਦੇ ਵਿੱਚ ਭਾਜਪਾ ਨੇ ਇਸ ਅਹੁਦੇ ਦੇ ਬਾਰੇ ਉਮੀਦਵਾਰ ਦੀ ਚੋਣ ਲਈ ਸਹਿਮਤੀ ਬਣਾਉਣ ਦੇ ਇਰਾਦੇ ਦੇ ਨਾਲ ਸ਼ਰਦ ਪਵਾਰ, ਮਲਕਰਜਨ ਖੜਗੇ, ਮਮਤਾ ਬੈਨਰਜੀ, ਅਖਿਲੇਸ਼ ਯਾਦਵ, ਨਵੀਨ ਪਟਨਾਇਕ ਵਰਗੇ ਆਗੂਆਂ ਦੇ ਨਾਲ ਗੱਲਬਾਤ ਕੀਤੀ ਆ। ਰਾਜਨਾਥ ਸਿੰਘ ਦੀ ਇਹ ਡਿਊਟੀ ਲੱਗੀ ਹੈ। ਜੇਡੀਯੂ ਆਗੂ ਨੀਤੀਸ਼ ਕੁਮਾਰ, ਬੀਐਸਪੀ ਸੁਪਰੀਮੋ ਮਾਇਆਵਤੀ, ਵਾਈਐਸਆਰ ਕਾਂਗਰਸ ਆਗੂ ਜਗਨ ਰੈਡੀ ਦੇ ਨਾਲ ਵੀ ਇਹਦੇ ਤੇ ਗੱਲਬਾਤ ਕੀਤੀ ਗਈ ਹੈ। ਅਗਲੇ ਰਾਸ਼ਟਰਪਤੀ ਦੇ ਵਜੋਂ ਉਹਨਾਂ ਦੀ ਤਰਜੀਹ ਬਾਰੇ ਪੁੱਛਿਆ ਗਿਆ। ਇਹਦੇ ਦੌਰਾਨ ਵਿਰੋਧੀ ਧਿਰ ਨੇ ਮੁੰਬਈ ਦੇ ਵਿੱਚ 20 ਤੇ 21 ਜੂਨ ਨੂੰ ਮੁੜ ਕੇ ਮੀਟਿੰਗ ਸੱਦ ਲਈ ਆ, ਜਿਹਦੀ ਅਗਵਾਈ ਸ਼ਰਦ ਪਵਾਰ ਕਰਨਗੇ। ਖੜਗੇ, ਬੈਨਰਜੀ, ਪਵਾਰ ਤੇ ਯਾਦਵ ਵਿਰੋਧੀ ਧਿਰ ਵੱਲੋਂ ਦਿੱਲੀ ਦੇ ਵਿੱਚ ਸੱਦੀ ਮੀਟਿੰਗ ਦੇ ਵਿੱਚ ਸ਼ਾਮਲ ਸੀ, ਜਿਹਦੇ ਵਿੱਚ ਰਾਸ਼ਟਰਪਤੀ ਚੋਣਾਂ ਲਈ ਸੰਭਾਵੀ ਸਾਂਝੇ ਉਮੀਦਵਾਰ ਦੇ ਬਾਰੇ ਦੇ ਵਿੱਚ ਸਹਿਮਤੀ ਬਣਾਈ ਜਾਣੀ ਸੀ। ਮੀਟਿੰਗ ਦੇ ਦੌਰਾਨ ਐਨਸੀਪੀ ਦੇ ਮੁਖੀ ਸ਼ਰਦ ਪਵਾਰ ਦੇ ਨਾਮ ਬਾਰੇ ਭਾਵੇਂ ਸਹਿਮਤੀ ਬਣੀ, ਪਰ ਉਹਨਾਂ ਨੇ ਮੁੜ ਕੇ ਇਸ ਪੇਸ਼ਕਸ਼ ਤੋਂ ਨਾ ਜਿਹੜੀ ਉਹ ਕਰ ਦਿੱਤੀ ਹੈ। ਭਾਜਪਾ ਨੇ ਰਾਸ਼ਟਰਪਤੀ ਉਮੀਦਵਾਰ ਬਾਰੇ ਸਹਿਮਤੀ ਬਣਾਉਣ ਲਈ ਜਿਹੜੀਆਂ ਬਾਕੀ ਪਾਰਟੀਆਂ ਦੇ ਸਲਾਹ ਮਸ਼ਵਰੇ ਦੇ ਵਾਸਤੇ ਰਾਜਨਾਥ ਸਿੰਘ ਤੇ ਭਾਜਪਾ ਦੇ ਪ੍ਰਧਾਨ ਜੇਪੀ ਨੱਡਾ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਲਾਈ ਹੈ। ਭਾਰਤੀ ਜਨਤਾ ਪਾਰਟੀ ਦੇ 48% ਦੇ ਕਰੀਬ ਜਿਹੜੀ ਆ ਜੀ ਉਹ ਸਪੋਰਟ ਹੈਗੀ ਆ। ਭਾਜਪਾ ਇਸ ਗੱਲ ਨੂੰ ਲੈ ਕੇ ਖੁਸ਼ ਹੈ ਜਾਂ ਤਸੱਲੀ ਦੇ ਵਿੱਚ ਹੈ ਕਿ ਜਿਹੜੀ ਇਹ ਵਿਰੋਧੀ ਧਿਰਾਂ ਨੇ ਮੀਟਿੰਗ ਸੱਦੀ ਸੀਗੀ, ਉਹਦੇ ਵਿੱਚ TRS ਆਗੂ ਜਿਹੜੇ ਨੇ ਉਰਾਓ ਉਹ ਸ਼ਾਮਲ ਨਹੀਂ ਹੋਏ ਤੇ ਇਹਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਉਹ ਸ਼ਾਮਲ ਨਹੀਂ ਹੋਈ। ਇਹਦੇ ਨਾਲ ਥੋੜੀ ਉਹਨੂੰ ਰਾਹਤ ਮਹਿਸੂਸ ਹੋ ਰਹੀ ਹੈ। ਹੁਣ ਵੇਖਣਾ ਇਹ ਹੋਊਗਾ ਕਿ ਕੀ ਵਿਰੋਧੀ ਧਿਰਾਂ ਇਕਜੁੱਟ ਹੁੰਦੀਆਂ ਨੇ। ਜੇ ਵਿਰੋਧੀ ਧਿਰਾਂ ਇਕਜੁੱਟ ਹੁੰਦੀਆਂ ਨੇ, ਦੇਖੋ ਰਾਸ਼ਟਰਪਤੀ ਤਾਂ ਫਿਰ ਵੀ ਭਾਰਤੀ ਜਨਤਾ ਪਾਰਟੀ ਨੇ ਬਣਾ ਜਾਣਾ, ਇੱਕ ਨਹੀਂ ਤਾਂ ਦੂਜੇ ਤਰੀਕੇ ਦੇ ਨਾਲ। ਪਰ ਜੇ ਰਾਸ਼ਟਰਪਤੀ ਵਿਰੋਧੀ ਧਿਰਾਂ ਦੀ ਸਹਿਮਤੀ ਦੇ ਨਾਲ ਬਣਦਾ ਤੇ ਇਹ ਵਿਰੋਧੀ ਧਿਰਾਂ ਦੇ ਵਾਸਤੇ ਇੱਕ ਤਕੜਾ ਠੁੰਮਣਾ ਹੋਊਗਾ, ਖਾਸ ਤੌਰ ਦੇ ਤੇ 24 ਦੀਆਂ ਚੋਣਾਂ ਤੋਂ ਪਹਿਲਾਂ। ਜੀ 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 ਪੰਜਾਬ ਦੀ ਨਵੀਂ ਮਾਈਨਿੰਗ ਨੀਤੀ ਦੀ ਗੱਲ ਕਰ ਲਈਏ ਜਾਂਦੇ ਜਾਂਦੇ, ਜੁਲਾਈ ਦੇ ਵਿੱਚ ਆਉਣ ਦੇ ਆਸਾਰ ਨੇ ਨਵੀਂ ਮਾਈਨਿੰਗ ਨੀਤੀ ਦੇ ਪਨੂ ਸਾਹਿਬ? ਇਸ ਵੇਲੇ ਦੇਖੋ ਇਹ ਉਡੀਕੀ ਜਾ ਰਹੀ ਹੈ ਮਾਈਨਿੰਗ ਨੀਤੀ, ਕਿਉਂਕਿ ਮਾਈਨਿੰਗ ਦਾ ਮੁੱਦਾ, ਨਜਾਇਜ਼ ਮਾਈਨਿੰਗ ਦਾ ਮੁੱਦਾ ਜਿਹੜਾ ਉਹ ਬਹੁਤ ਭਖਿਆ ਸੀਗਾ ਬੀਤੀਆਂ ਵਿਧਾਨ ਸਭਾ ਦੀਆਂ
ਚੋਣਾਂ ਦੇ ਵਿੱਚ ਚਰਨਜੀਤ ਚੰਨੀ ਦਾ ਜਿਹੜਾ ਭਾਣਜਾ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਹੋਇਆ। ਜਿਹੜੀ ਨਜਾਇਜ਼ ਮਾਈਨਿੰਗ ਆ ਉਹਦੇ ਤੋਂ ਕਿੰਨਾ ਪੈਸਾ ਖਾਧਾ ਗਿਆ, ਕਈ ਵਾਰੀ ਮੈਂ ਸੋਚਦਾ ਨਾ ਵੀ ਜੇ ਹੋਰ ਨਹੀਂ ਤਾਂ ਘੱਟੋ ਘੱਟ 2 ਟਿੱਪਰ ਤਾਂ ਨੋਟਾਂ ਦੇ ਭਰੇ ਹੋਣਗੇ, ਜਿੰਨਾ ਪੈਸਾ ਇੱਥੋਂ ਜਿਹੜਾ ਦੀ ਉਹ ਇਕੱਠਾ ਕੀਤਾ ਗਿਆ। ਜੀ ਜਿਹੜੀ ਨਜਾਇਜ਼ ਮਾਈਨਿੰਗ ਦੇ ਖਿਲਾਫ ਮੌਜੂਦਾ ਸਰਕਾਰ ਜਿਹੜੀ ਉਹ ਸਖਤੀ ਕਰਨ ਜਾ ਰਹੀ ਹੈ। ਨਵੀਂ ਪਾਲਿਸੀ ਦਾ ਡਰਾਫਟ ਤਿਆਰ ਹੈ। ਜੁਲਾਈ ਦੇ ਵਿੱਚ ਲਾਗੂ ਹੋਣ ਜਾ ਰਹੀ ਨਵੀਂ ਪਾਲਿਸੀ ਦੇ ਵਿੱਚ ਮਾਈਨਿੰਗ ਦੇ ਵਿੱਚ ਵਰਤੇ ਜਾਣ ਵਾਲੀਆਂ ਜਿਹੜੀਆਂ ਗੱਡੀਆਂ ਨੇ ਉਹਦਾ ਇੱਕ ਰੰਗ ਤੈਅ ਕੀਤਾ ਜਾਊਗਾ ਤਾਂ ਕਿ ਦੂਰ ਤੋਂ ਪਹਿਚਾਣ ਹੋ ਸਕੇ ਵੀ ਇਹ ਨਜਾਇਜ਼ ਨਹੀਂ ਜਾਇਜ਼ ਮਾਈਨਿੰਗ ਵਾਲੀ ਹੈ। ਲਿਮਿਟ ਤੋਂ ਜ਼ਿਆਦਾ ਮਾਈਨਿੰਗ ਰੋਕਣ ਦੇ ਵਾਸਤੇ ਸਾਈਟਸ ਦੀ ਨਿਰੰਤਰ ਨਿਗਰਾਨੀ ਹੋਊਗੀ। ਗੱਡੀਆਂ ਦੀ GPS ਦੇ ਨਾਲ ਟਰੈਕਿੰਗ ਹੋਊਗੀ। ਨਜਾਇਜ਼ ਮਾਈਨਿੰਗ ਦੇ ਵਿੱਚ ਫੜੀ ਗਈ ਗੱਡੀ 6 ਮਹੀਨੇ ਤੱਕ ਇੰਪਾਊਂਡ ਰਹੂਗੀ, ਜ਼ਬਤ ਰਹੂਗੀ। ਜੰਮੂ ਦੇ ਨਾਲ ਲੱਗਵੇਂ ਬਾਰਡਰ ਦੇ ਉੱਤੇ ਖਾਸ ਨਿਗਾਹ ਰਹੂਗੀ ਕਿਉਂਕਿ ਸਰਕਾਰ ਇਹ ਸਮਝਦੀ ਹੈ ਕਿ ਜੰਮੂ ਵੱਲ ਨੂੰ ਜਿਹੜੀ ਨਜਾਇਜ਼ ਸਮਾਨ ਹੈ, ਰੇਤਾ ਬਜਰੀ, ਉਹ ਲਿਜਾਈ ਜਾਂਦੀ ਹੈ। ਸਰਕਾਰ ਨੇ ਸਾਰੇ ਜ਼ਿਲ੍ਹਿਆਂ ਦੇ ਪੁਲਿਸ ਮੁਖੀਆਂ ਨੂੰ ਨਿਰਦੇਸ਼ ਦਿੱਤੇ ਆ ਕਿ ਮਾਈਨਿੰਗ ਸਾਈਟ ਦੀ ਦਿਨ ਦੇ ਵਿੱਚ 3 ਵਾਰੀ ਜਾ ਕੇ ਜਾਂਚ ਕੀਤੀ ਜਾਵੇ। ਇੰਸਪੈਕਸ਼ਨ ਦੀ ਜ਼ਿੰਮੇਵਾਰੀ ਸੰਬੰਧਿਤ SHO ਦੀ ਹੋਊਗੀ। ਰੂਰਲ ਡਿਵੈਲਪਮੈਂਟ ਵਿਭਾਗ, ਪੰਚਾਇਤ ਵਿਭਾਗ, ਵਣ ਵਿਭਾਗ, ਲੋਕਲ ਬਾਡੀ, B&R ਡਿਪਾਰਟਮੈਂਟ ਸ਼ਿਕਾਇਤ ਦੇਣ ਦੇ ਉਹਨੂੰ ਆਦੇਸ਼ ਜਿਹੜੇ ਆ ਉਹ ਜਾਰੀ ਕੀਤੇ ਗਏ ਆ। ਜਿਹੜੀਆਂ ਨਜਾਇਜ਼ ਮਾਈਨਿੰਗ ਨੇ ਉਹਨੂੰ ਲੈ ਕੇ ਜਿਹੜੇ ਕੇਸ ਦਰਜ ਕੀਤੇ ਗਏ ਆ ਉਹਨਾਂ ਦੀ ਰੀ-ਇਨਵੈਸਟੀਗੇਸ਼ਨ ਕਰਨ ਦਾ ਫੈਸਲਾ ਲਿਆ ਗਿਆ ਤਾਂ ਕਿ ਪ੍ਰਭਾਵਸ਼ਾਲੀ ਲੋਕ ਜਿਹੜੇ ਨੇ ਉਹਨਾਂ ਨੂੰ ਨੰਗਿਆ ਕੀਤਾ ਜਾ ਸਕੇ ਜਿਨ੍ਹਾਂ ਨੇ ਮਾਈਨਿੰਗ ਜਿਹੜੀ ਨਜਾਇਜ਼ ਤੌਰ ਦੇ ਉੱਤੇ ਪਹਿਲਾਂ ਕਰਵਾਈ ਹੈ। ਔਰ 500 ਜਿਹੜੇ ਕਰਮਚਾਰੀ ਨੇ ਉਹ ਵਧਾਏ ਜਾਣਗੇ ਮਾਈਨਿੰਗ ਡਿਪਾਰਟਮੈਂਟ ਦੇ ਵਿੱਚ ਤਾਂ ਕਿ ਨਿਗਾਹ ਜਿਹੜੀ ਉਹ ਰੱਖੀ ਜਾ ਸਕੇ। ਜਿਹੜੇ ਮਲਾਈਦਾਰ ਸਾਈਟਸ ਨੇ ਸਰਕਾਰ ਉੱਥੋਂ ਆਪਣਾ ਮੁਨਾਫਾ ਵਧਾਊਗੀ। ਰੋਪੜ, ਨਵਾਂਸ਼ਹਿਰ, ਹੁਸ਼ਿਆਰਪੁਰ, ਪਠਾਨਕੋਟ ਜਿਹੜੇ ਨੇ ਖਾਸ ਤੌਰ ਦੇ ਉੱਤੇ ਵੱਡੀਆਂ ਮਾਈਨਿੰਗਸ ਨੇ। ਕੈਪਟਨ ਸਰਕਾਰ ਦੇ ਵੇਲੇ 94 ਦੇ ਵਿੱਚੋਂ 19 ਥਾਵਾਂ ਦੇ ਉੱਤੇ ਨਿਲਾਮੀ ਦੇ ਵਿੱਚ ਹੇਰਾਫੇਰੀ ਦੇ ਦੋਸ਼ ਲੱਗੇ ਸੀ, ਜਦੋਂ ਕਿ ਇਸ ਵਾਰੀ ਨਿਲਾਮੀ ਜਿਹੜੀ ਆ ਉਹਦੇ ਵਿੱਚ ਪਾਰਦਰਸ਼ਤਾ ਲਿਆਂਦੀ ਜਾਊਗੀ ਔਰ ਸਾਈਟਸ ਦੇ ਉੱਤੇ 24 ਘੰਟੇ ਨਿਗਰਾਨੀ ਰੱਖੀ ਜਾਊਗੀ ਤਾਂ ਕਿ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਦੇ ਉੱਤੇ ਸ਼ਿਕੰਜਾ ਕੱਸਿਆ ਜਾ ਸਕੇ। ਜੀ ਪਨੂ ਸਾਹਿਬ, ਬਹੁਤ ਬਹੁਤ ਧੰਨਵਾਦ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਮਿਹਰਬਾਨੀ, ਧੰਨਵਾਦ ਪ੍ਰਵੀਨ, ਥੈਂਕ ਯੂ ਜੀ, ਥੈਂਕ ਯੂ। ਸੋ ਇਹ ਸਨ ਆਪਣੇ ਨਾਲ ਬਲਤੇਜ ਪੰਨੂ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ, ਜਿਨ੍ਹਾਂ ਦੇ ਵਿੱਚ ਪੰਜਾਬ ਦੀ ਨਵੀਂ ਮਾਈਨਿੰਗ ਨੀਤੀ, ਰਾਸ਼ਟਰਪਤੀ ਚੋਣਾਂ ਦੇ ਵਿੱਚ ਸਾਂਝੇ ਉਮੀਦਵਾਰ ਦੇ ਲਈ ਕੋਸ਼ਿਸ਼ਾਂ, ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਜਾਰੀ, 7 ਸਾਲ ਪਹਿਲਾਂ ਜਿਹੜਾ ਕਤਲ ਹੋਇਆ CP ਸਿੱਧੂ ਦਾ ਉਸ ਸੰਬੰਧੀ ਜੱਜ ਦੀ ਧੀ ਗ੍ਰਿਫਤਾਰ ਹੋਈ ਹੈ। ਪੰਜਾਬ ਦੇ ਦਰਜਨ ਤੋਂ ਵੱਧ ਕਾਂਗਰਸੀ ਆਗੂ ਹੈ ਜਿਨ੍ਹਾਂ ਤੇ ਵਿਜੀਲੈਂਸ ਦਾ ਸਾਇਆ ਮੰਡਰਾ ਰਿਹਾ ਤੇ ਅਗਨੀਪਥ ਦੇ ਵਿਰੋਧ ਦੇ ਵਿੱਚ ਜਿਹੜੇ ਅਗਨੀਵੀਰ ਉਤਰੇ ਆ ਤੇ ਰਾਹੁਲ ਗਾਂਧੀ ਦੀ ED ਦੀ ਪੁੱਛ ਪੜਤਾਲ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਤੁਸੀਂ ਸੁਣਦੇ ਰਹੋ, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਅਦਬ ਸਹਿਤ ਸਤਿ ਸ਼੍ਰੀ ਅਕਾਲ।